ਜਵਾਬਦੇਹੀ ਤਾਂ ਇਸ ਗੱਲ ਦੀ ਸੀ ਕਿ ਵੀ ਤੁਸੀਂ ਬਹਿਬਲ ਕਲਾਂ ਔਰ ਬੁਰਜਵਾਰ ਸਿੰਘ ਵਾਲਾ ਔਰ ਬਰਗਾੜੀ ਉਹਨਾਂ ਦੇ ਮੁੱਦਿਆਂ ਤੇ ਇਨਸਾਫ ਦਿੱਤਾ ਹੈ ਕਿ ਨਹੀਂ। ਇਹਨਾਂ ਨੇ ਬਿਲਕੁਲ ਰਿਵਰਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪਾਂ ਦਾ ਸ਼੍ਰੋਮਣੀ ਕਮੇਟੀ ਦੇ ਨਾਲ ਕਿੰਨੀ ਛਪਾਈ ਹੋਈ, ਰਿਕਾਰਡ 'ਚ ਕਿੰਨੇ ਗਏ, ਮਿਸ ਕਿੰਨੇ ਹੋਏ, ਕਿੱਥੇ ਗਏ। ਉਹ ਬੇਅਦਬੀ ਦਾ ਨਹੀਂ ਹੈ, ਜਿਵੇਂ ਮੈਂ ਕਿਹਾ ਵੀ ਉਹ ਕਰਪਸ਼ਨ ਦਾ ਮੁੱਦਾ ਹੈ। ਲੇਕਿਨ ਤੁਸੀਂ ਇਸ ਪੀਰੀਅਡ 'ਚ ਦੇਖੋਗੇ ਕਿ ਇਹਨਾਂ ਨੇ ਸਾਰੀ ਡਿਬੇਟ ਇਸ ਭੰਡ ਨੂੰ ਅੱਗੇ ਕਰਕੇ ਸ਼ਰਾਬੀ ਬਦ ਅਖਲਾਕ ਆਦਮੀ ਨੂੰ ਇਹ ਸ਼ੁਰੂ ਕਰਾ ਦਿੱਤੀ ਕਿ ਜੀ ਇਹ ਤਾਂ ਹਿਸਾਬ ਦੇਣ ਕੀ ਹੈ। ਫਿਰ ਗੋਲਕਾਂ 'ਚ ਪੈਸੇ ਨਾ ਪਾਓ ਜੀ, ਜੇ ਪਤਤ ਨੂੰ ਜਿਹੜਾ ਉਹ ਗੀਤ ਨਹੀਂ ਗਾਉਣ ਦਿੰਦਾ ਤਾਂ ਫਿਰ ਉਹ ਪਤਤ ਪੈਸੇ। ਹੁਣ ਜੇ ਇਸ ਮਾਮਲੇ 'ਚ ਉਹਨੂੰ ਤਲਬ ਕੀਤਾ, ਹੁਣ ਉਹ ਜਿਹੜਾ ਜੋ ਏਜੰਸੀਆਂ ਦਾ ਕੰਮ ਹੈ, ਜਿਵੇਂ ਉਹਨਾਂ ਨੇ ਬਰਨਾਲੇ ਨੂੰ ਤੋਂ ਅਕਾਲ ਤਖਤ ਦੇ ਹੁਕਮ ਨੂੰ ਜਿਹੜਾ ਉਹ ਡਿਫਾਈ ਕਰਵਾਇਆ, ਹੁਣ ਕਹਿੰਦਾ ਹੈ ਕਿ ਜੀ ਮੈਨੂੰ ਬਹੁਤ ਸਾਰੀਆਂ ਦੇਸ਼ ਵਿਦੇਸ਼ ਤੋਂ ਕਾਲਾਂ ਆ ਰਹੀਆਂ ਨੇ ਔਰ ਮੈਂ ਜਾਵਾਂਗਾ, ਪਰ ਉਹ ਜਿਹੜੀ ਮੈਂ ਜਿਹੜੇ ਫੈਕਟ ਦੇਣੇ ਨੇ ਉਹ ਕਾਰਵਾਈ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੀਡੀਆ ਰਾਹੀਂ ਟੈਲੀਕਾਸਟ ਹੋਏ, ਉਹਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਕਿ ਜਿਹੜੇ ਬੇਅਦਬੀ ਦੇ ਕੇਸ ਨੇ ਉਹਨਾਂ ਦੇ ਉੱਤੇ ਫੋਕਸ ਕਰੋ। ਪਰ ਹੁਣ ਏਜੰਸੀਆਂ ਦਾ ਮਕਸਦ ਤਾਂ ਰਹਿੰਦੀ ਖੂੰਹਦੀ ਜਿਹੜੀ ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ ਦੀ ਪ੍ਰੈਸਟੀਜ ਹੈ ਉਹਨੂੰ ਇਸ ਜਾਲੀ ਭੰਡ ਤੋਂ ਹੀ ਜਿਹੜਾ ਉਹ ਰਿਡੀਕਿਊਲ ਕਰਵਾਉਣਾ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਰਾਹੀਂ ਪੰਜਾਬ ਨੂੰ ਮੁਕੰਮਲ ਤੌਰ ਤੇ ਤਬਾਹ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਵਿੱਚ 350 ਵੱਡੇ ਡਰੱਗ ਸਪਲਾਇਰ ਹਨ ਅਤੇ 90,000 ਤੋਂ ਜ਼ਿਆਦਾ ਨੌਜਵਾਨ ਡਰੱਗ ਰੀਹੈਬ ਸੈਂਟਰਾਂ ਵਿੱਚ ਦਾਖਲ ਹਨ। 40,000 ਤੋਂ ਜ਼ਿਆਦਾ ਡਰੱਗ ਜਿਹੜੇ ਰਿਲੇਟਡ ਗ੍ਰਿਫਤਾਰੀਆਂ ਹੋਈਆਂ ਨੇ ਔਰ ਇਹਨਾਂ ਡਰੱਗਸ ਨੂੰ ਪੰਜਾਬ ਵਿੱਚ ਕੌਣ ਲਿਆ ਰਿਹਾ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਵਰਗੇ ਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਭਗਵੰਤ ਮਾਨ ਸਰਕਾਰ ਵੱਲੋਂ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 1846 ਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ 'ਚ ਗੁਲਾਬ ਸਿੰਘ ਔਰ ਲਾਲ ਸਿੰਘ, ਤੇਜਾ ਸਿੰਘ ਵਰਗੇ ਜਿਹੜੇ ਟ੍ਰੇਟਰ ਉਹਨਾਂ ਦੇ ਨੂੰ ਬਰਾਈਬ ਕਰਕੇ ਉਹਨਾਂ ਦੇ ਨਾਲ ਡੀਲ ਬਣਾ ਕੇ ਅੰਗਰੇਜ਼ਾਂ ਨੇ ਸਿੱਖ ਰਾਜ ਹੜੱਪਣ ਦਾ ਪਹਿਲਾ ਸਟੈਪ ਲੈ ਲਿਆ ਅਤੇ ਲਾਹੌਰ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉਹ ਸਮਾਗਮ ਕਰਕੇ ਇਹਨਾਂ ਨੂੰ ਰਾਜੇ ਦਾ ਟਾਈਟਲ ਲਾਲ ਸਿੰਘ ਤੇਜਾ ਸਿੰਘ ਨੂੰ ਦਿੱਤਾ ਗਿਆ। ਗੁਲਾਬ ਸਿੰਘ ਨੂੰ ਤਾਂ ਜੰਮੂ ਕਸ਼ਮੀਰ ਜਿਹੜਾ ਉਹ ਇਨਾਮ ਦੇ ਤੌਰ 'ਤੇ ਕਿਹਾ ਗਿਆ ਜੀ ਇੰਨੀ ਅਸੀਂ ਜੁਰਮਾਨਾ ਕਰ ਰਹੇ ਹਾਂ ਜੰਗ ਛੇੜਨ ਦਾ ਅਤੇ ਲਾਹੌਰ ਦਾ ਖਜ਼ਾਨਾ ਖਾਲੀ ਹੈ ਅਤੇ ਗੁਲਾਬ ਸਿੰਘ 72 ਲੱਖ 'ਚ ਕਿ ਕਿੰਨੇ 'ਚ ਇਹਨੂੰ ਅਸੀਂ ਦੇ ਰਹੇ ਹਾਂ। ਉਹ ਸਾਰਾ ਇਨਾਮ ਸੀ। ਉਹਦੇ ਜੰਮੂ ਦੇ ਖਜ਼ਾਨੇ 'ਚ ਵੀ ਪੈਸਾ ਸਾਰਾ ਲਾਹੌਰ ਦੇ ਖਜ਼ਾਨੇ ਦਾ ਹੀ ਸੀ ਜਿਹੜਾ ਲੁੱਟ ਕੇ ਮਹਾਰਾਣੀ ਚੰਦ ਕੌਰ ਨੂੰ ਮਾਰ ਕੇ ਵੀ ਔਰ ਵੈਸੇ ਵੀ ਜਿਹੜਾ ਇਹਨਾਂ ਨੇ ਸਿੱਖ ਰਾਜ ਦਾ ਲੁੱਟਿਆ ਹੋਇਆ ਸੀ। ਔਰ ਜੇ ਉਸ ਪੀਰੀਅਡ ਦੇ ਵਿੱਚ 46 ਤੋਂ 1849 ਤੱਕ ਜਦੋਂ ਕਿ ਫਾਈਨਲੀ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਐਨੈਕਸ ਕੀਤਾ, ਜਿਹੜਾ ਸਿਸਟਮ ਉਹਨਾਂ 3 ਵਰ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਰਨ ਕਰ ਰਹੇ ਸੀ ਸਾਰੀ ਹਕੂਮਤ, ਰੈਜ਼ੀਡੈਂਟ ਵੀ ਬੈਠਾ ਸੀ, ਇਹ ਸਾਰੇ ਜਿਹੜੇ ਟ੍ਰੇਟਰ ਨੇ ਲਾਲ ਸਿੰਘ, ਤੇਜ ਸਿੰਘ, ਇਹਨਾਂ ਦੀ ਵੀ ਆਪਣੀ ਕਹਾਣੀ ਸੀ। ਅਤੇ ਅੱਜ ਜੇ ਕਹਿਣਾ ਹੋਏ ਕਿ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਹੈ, ਕਿਉਂਕਿ ਜੇ ਅਸੀਂ ਬ੍ਰਿਟਿਸ਼ ਰੈਜ਼ੀਡੈਂਟ ਜਾਂ ਬ੍ਰਿਟਿਸ਼ ਉਸ ਵੇਲੇ ਦਾ ਡਲਹੌਜ਼ੀ ਵੀ ਔਰ ਲਾਰੈਂਸ ਵੀ ਔਰ ਇਹ ਸਾਰਿਆਂ ਨੂੰ ਦੇਖੀਏ ਅਤੇ ਇਸ ਵੇਲੇ ਵੀ ਪੰਜਾਬ ਉਸੇ ਹੀ ਢੰਗ ਨਾਲ ਏਜੰਸੀਆਂ ਦੇ ਨੈਟਵਰਕ 'ਚ ਅਮਿਤ ਸ਼ਾਹ ਦੀ ਕਮਾਂਡ ਥੱਲੇ ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਹਨਾਂ ਦੇ ਜਿਹੜਾ NIA ਦੇ ਹੈੱਡਕੁਆਟਰ ਔਰ ਇੱਕ ਪਾਲਿਸੀ ਕਿ ਵੀ ਪੰਜਾਬ ਨੂੰ ਇਕਨੋਮਿਕਲ ਰਿਸੋਰਸਿਸ ਕਿਵੇਂ ਇਹਨਾਂ ਦੇ ਲੁੱਟਣੇ ਨੇ, ਡਿਪਰਾਈਵ 1950 ਤੋਂ ਹੀ ਕੰਮ ਚੱਲ ਰਿਹਾ, ਪਾਣੀਆਂ ਦੀ ਲੁੱਟ, ਦੂਜੇ ਗੰਦਲਾ ਕਿਵੇਂ ਕਰਨਾ ਹੈ, ਪਾਣੀ ਕਿਸ ਲੈਵਲ 'ਤੇ ਹੈ, ਬਿਮਾਰੀ, ਪੋਲਿਊਸ਼ਨ, ਨੌਜਵਾਨੀ, ਕਿਉਂਕਿ ਇਹਨਾਂ ਨੇ ਇੱਕ ਦਹਾਕਾ ਪੂਰਾ 1984 ਤੋਂ ਜੇ ਅਸੀਂ ਕੱਟ ਆਫ ਡੇਟ ਦੇਖੀਏ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ। ਇਹਦੇ ਬਾਵਜੂਦ ਕਿ ਵੀ ਬਿਲਕੁਲ ਲਾਲੈਸਨੈਸ ਨੂੰ ਖੁਦ ਪ੍ਰਮੋਟ ਕੀਤਾ, ਬੁਲਟ ਫਾਰ ਬੁਲਟ ਦੇ ਨਾਂ ਥੱਲੇ
ਐਨਕਾਊਂਟਰਸ ਕਰ ਕਰਕੇ, ਪਰ ਇਹਨਾਂ ਨੇ ਦੇਖਿਆ ਕਿ ਵੀ ਪੰਜਾਬ ਦੇ ਵਿੱਚ ਗੁਰੂਆਂ ਦੀ ਕਮਾਈ ਸਦਕਾ ਉਹ ਗੈਰਤ ਹੈ, ਉਹ ਅਣਖ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਕਿ ਭਾਈ ਇਹਨਾਂ ਨੂੰ ਤੁਸੀਂ ਮਾਰ ਨਹੀਂ ਸਕਦੇ। ਫਿਰ ਅਸੀਂ 95 ਤੋਂ ਬਾਅਦ ਇੱਕ ਉਹ ਪੈਟਰਨ ਜਿਹੜਾ ਏਜੰਸੀਆਂ ਨੇ ਸੋ ਕਾਲਡ ਕਲਚਰ ਦੇ ਨਾਂ ਥੱਲੇ ਜੋ ਲਚਰਪੁਣਾ ਜਿਹੜਾ ਪਰੋਸਿਆ, ਕਿਵੇਂ ਐਸਐਸਪੀ ਲੈਵਲ ਦੇ ਜਿਹੜੇ ਅਫਸਰ ਨੇ ਉਹ ਪ੍ਰੀਜ਼ਾਈਡ ਕਰਦੇ ਸੀ, ਇਹ ਗਾਇਕੀ, ਇਹ ਸੱਭਿਆਚਾਰ, ਇਹ ਫਲਾਣਾ, ਉਸ ਪੀਰੀਅਡ ਦੇ ਉਹ ਸਾਰੇ ਸਿੰਗਰਸ ਦਾ ਨਾਂ ਲੈ ਲਓ, ਉਸ ਪੀਰੀਅਡ 'ਚ ਦੇਖੋ ਵੀ ਕਿਵੇਂ ਪੰਜਾਬ ਦੇ ਵਿੱਚ ਲਚਰਪੁਣਾ ਇਹਨਾਂ ਨੇ ਪ੍ਰਮੋਟ ਕੀਤੀ। ਫਿਰ ਉਹਨਾਂ ਨੂੰ ਲੱਗਾ ਵੀ ਇਕੱਲੇ ਇਹਦੇ ਨਾਲ ਗੱਲ, ਫਿਰ ਡਰੱਗਸ, ਫਿਰ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ ਕਿ ਜਦੋਂ ਤੱਕ ਨਵੀਂ ਸਦੀ ਦੀ ਸ਼ੁਰੂਆਤ ਹੁੰਦੀ ਹੈ, ਲੋਕ ਪੇਰੈਂਟਸ ਜਿਹੜੇ 1980 90 ਦੇ ਵਿੱਚ ਇਸ ਲਈ ਬੱਚਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ ਜਾਂ ਮਾਈਗ੍ਰੇਟ ਕਰਾਉਣਾ ਚਾਹੁੰਦੇ ਸੀ ਕਿ ਭਾਈ ਇਹਨਾਂ ਨੇ ਰਲ ਜਾਣਾ ਹੈ ਜਾਂ ਪੁਲਿਸ ਨੇ ਮਾਰ ਦੇਣਾ ਹੈ ਜਾਂ ਇਹ ਜੁਝਾਰੂਆਂ 'ਚ ਰਲ ਜਾਏਗਾ, ਉਹਨਾਂ ਨੂੰ ਲੱਗਾ ਵੀ ਬੱਚੇ ਬੱਚੀਆਂ ਨੂੰ ਬਾਹਰ ਕੱਢ ਲਓ, ਇਹ ਡਰੱਗ ਖਾ ਕੇ ਮਰ ਜਾਣਗੇ। ਹੁਣ ਕਿਸ ਔਰ ਉਹ ਲਗਾਤਾਰ ਤਾਂ ਫਿਰ ਮਾਸ ਮਾਈਗ੍ਰੇਸ਼ਨ ਔਰ ਦੂਸਰਾ ਤੀਸਰਾ ਉਹ ਫੇਜ਼ਿਸ ਅੱਡ ਅਸੀਂ ਦੇਖਦੇ ਹਾਂ। ਲੇਕਿਨ ਪੰਜਾਬ ਨੇ ਫਿਰ ਵੀ ਰੈਜ਼ਿਸਟੈਂਸ ਵੀ ਦਿੱਤੀ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਜਦੋਂ ਬਲੈਕ ਵਾਰੰਟ ਜਾਰੀ ਹੋਏ, ਜੋ ਫਿਰ ਇਹਨਾਂ ਨੇ 2015 ਤੱਕ ਪਹੁੰਚਦੇ ਆ, ਇਹਨਾਂ ਨੂੰ ਲੱਗਾ ਵੀ ਇਹਨਾਂ ਦਾ ਸਿੱਖਾਂ ਨੂੰ ਜੇ ਹੁਣ ਹੋਰ ਪਾਸੇ ਵੀ ਇਹਨਾਂ ਨੂੰ ਡਾਈਵਰਟ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਪਿਛਲੇ ਤੁਸੀਂ ਅੱਜ ਅਸੀਂ 2026 'ਚ ਗੱਲ ਕਰ ਰਹੇ ਹਾਂ, 2015 'ਚ ਜਿਹੜੇ ਵੱਡੇ ਪੈਮਾਨੇ 'ਤੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਸਾਰਾ ਘਟਨਾਕ੍ਰਮ ਸਾਡੇ ਸਾਹਮਣੇ, ਔਰ ਇਹਨਾਂ 10 ਸਾਲਾਂ 'ਚ ਇਹ ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਈਵਨ ਉਹਦੇ ਦਰਬਾਰ ਸਾਹਿਬ ਦੇ ਉੱਤੇ ਵੀ ਸਿੱਧਾ ਅਟੈਕ ਜਿਹੜਾ ਉਹਨਾਂ ਨੇ ਇੱਕ ਬੰਦੇ ਦਾ ਮਾਰਿਆ ਜਾਣਾ ਅੰਦਰ ਆ ਕੇ ਉਸ ਬੇਅਦਬੀ ਦੇ ਲਈ, ਔਰ ਤੁਹਾਨੂੰ 99% ਕੇਸਾਂ 'ਚ ਇਹ ਹੁੰਦਾ ਸੀ ਜੀ ਦਿਮਾਗੀ ਤੌਰ 'ਤੇ ਬਿਮਾਰ, ਦਿਮਾਗ ਖਰਾਬ, ਔਰ ਜ਼ਾਹਰ ਹੈ ਵੀ ਇਹਨਾਂ ਨੂੰ ਕੌਣ ਲਿਆਂਦਾ ਹੈ, ਕੌਣ ਵਰਤਦਾ ਰਿਹਾ। ਇਹ ਕਦੇ ਵੀ ਇਹਦੇ ਬਾਵਜੂਦ ਕਿੰਨੇ ਕਮਿਸ਼ਨ ਦਰਬਾਰ ਸਾਹਿਬ ਦੀ, ਬੁਰਜ ਜਵਾਹਰ ਸਿੰਘ ਵਾਲਾ ਜਾਂ ਬਹਿਬਲ ਕਲਾਂ, ਕਿੰਨੀਆਂ ਸਰਕਾਰਾਂ ਇਸ ਪੀਰੀਅਡ ਦੇ ਵਿੱਚ ਬਦਲੀਆਂ, ਲੇਕਿਨ ਜਿਹੜੇ ਅਸਲੀ ਦੋਸ਼ੀ ਨੇ ਬੇਅਦਬੀ ਦੇ ਔਰ ਕੌਣ ਜ਼ਿੰਮੇਵਾਰ ਹੈ, ਬਿਹਾਈਂਡ ਕੌਣ ਹੈ, ਮੋੜ ਬੰਬ ਕਾਂਡ ਹੋਇਆ, ਦੂਸਰਾ ਹੋਇਆ, ਔਰ ਹੁਣ ਜਦੋਂ ਕਿ ਕਰੰਟ ਸਰਕਾਰ ਆਲਮੋਸਟ 3 ਸਾਲ ਇਹਦੇ ਲੰਘ ਗਏ ਨੇ ਔਰ ਅਗਲੇ ਸਾਲ ਚੋਣਾਂ ਹੋਣੀਆਂ ਨੇ, ਜਵਾਬਦੇਹੀ ਤਾਂ ਇਸ ਗੱਲ ਦੀ ਸੀ ਕਿ ਵੀ ਤੁਸੀਂ ਬਹਿਬਲ ਕਲਾਂ ਔਰ ਬੁਰਜ ਜਵਾਹਰ ਸਿੰਘ ਵਾਲਾ ਔਰ ਬਰਗਾੜੀ ਉਹਨਾਂ ਦੇ ਮੁੱਦਿਆਂ 'ਤੇ ਇਨਸਾਫ ਦਿੱਤਾ ਹੈ ਕਿ ਨਹੀਂ। ਇਹਨਾਂ ਨੇ ਬਿਲਕੁਲ ਰਿਵਰਸ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪਾਂ ਦਾ ਸ਼੍ਰੋਮਣੀ ਕਮੇਟੀ ਦੇ ਨਾਲ ਕਿੰਨੀ ਛਪਾਈ ਹੋਈ, ਰਿਕਾਰਡ 'ਚ ਕਿੰਨੇ ਗਏ, ਮਿਸ ਕਿੰਨੇ ਹੋਏ, ਕਿੱਥੇ ਗਏ, ਉਹ ਬੇਅਦਬੀ ਦਾ ਨਹੀਂ ਹੈ, ਜਿਵੇਂ ਮੈਂ ਕਿਹਾ ਵੀ ਉਹ ਕਰਪਸ਼ਨ ਦਾ ਮੁੱਦਾ ਹੈ, ਉਹ ਇਰਰੈਗੂਲੈਰਿਟੀ ਹੈ। ਲੇਕਿਨ ਤੁਸੀਂ ਇਸ ਪੀਰੀਅਡ 'ਚ ਦੇਖੋਗੇ ਕਿ ਇਹਨਾਂ ਨੇ ਸਾਰੀ ਡਿਬੇਟ ਇਸ ਭੰਡ ਨੂੰ ਅੱਗੇ ਕਰਕੇ ਸ਼ਰਾਬੀ ਬਦ ਅਖਲਾਕ ਆਦਮੀ ਨੂੰ ਇਹ ਸ਼ੁਰੂ ਕਰਾ ਦਿੱਤੀ ਕਿ ਜੀ ਇਹ ਤਾਂ ਜਿਹੜੀ ਹੈ ਉਹ ਹਿਸਾਬ ਦੇਣ ਕੀ ਹੈ, ਫਿਰ ਗੋਲਕਾਂ 'ਚ ਪੈਸੇ ਨਾ ਪਾਓ ਜੀ, ਜੇ ਪਤਤ ਨੂੰ ਜਿਹੜਾ ਉਹ ਗੀਤ ਨਹੀਂ ਗਾਉਣ ਦਿੰਦਾ ਤਾਂ ਫਿਰ ਉਹ ਪਤਤ ਪੈਸੇ। ਹੁਣ ਜੇ ਇਸ ਮਾਮਲੇ 'ਚ ਉਹਨੂੰ ਤਲਬ ਕੀਤਾ ਸੈਕਟਰੀਏਟ 'ਚ, ਹਾਲਾਂਕਿ ਇਹ ਇੱਕ ਸਿਧਾਂਤਕ ਇਸ਼ੂ ਹੈ ਕਿ ਵੀ ਇਹ ਠੀਕ ਹੈ ਫੈਸਲਾ ਕਿ ਗਲਤ ਹੈ, ਕਿਉਂਕਿ ਪਤਤ ਨੂੰ ਤੁਸੀਂ ਰੈਕਗਨਾਈਜ਼ ਹੀ ਨਹੀਂ ਕਰਦੇ, ਅਸੀਂ ਉਹਦੇ 'ਚ ਨਹੀਂ ਜਾਂਦੇ। ਇਹਨੇ ਇੱਕਦਮ ਉਹਦੇ ਤੋਂ ਲਿਖਾਇਆ ਕਿ ਜੀ ਮੈਂ ਇੱਕ ਬੜੇ ਨਿਮਰਤਾ ਭਰਪੂਰ ਸਿੱਖ ਵਾਂਗ ਜਾਵਾਂਗਾ, ਪੇਸ਼ ਹੋਵਾਂਗਾ ਦੂਜੇ। ਹੁਣ ਉਹ ਜਿਹੜਾ ਜੋ ਏਜੰਸੀਆਂ ਦਾ ਕੰਮ ਹੈ, ਜਿਵੇਂ ਉਹਨਾਂ ਨੇ ਬਰਨਾਲੇ ਨੂੰ ਤੋਂ ਅਕਾਲ ਤਖਤ ਦੇ ਹੁਕਮ ਨੂੰ ਜਿਹੜਾ ਉਹ ਡਿਫਾਈ ਕਰਵਾਇਆ, ਹੁਣ ਕਹਿੰਦਾ ਕਿ ਜੀ ਮੈਨੂੰ ਬਹੁਤ ਸਾਰੀਆਂ ਦੇਸ਼ ਵਿਦੇਸ਼ ਤੋਂ ਕਾਲਾਂ ਆ ਰਹੀਆਂ ਨੇ ਔਰ ਮੈਂ ਜਾਵਾਂਗਾ, ਪਰ ਉਹ ਜਿਹੜੀ ਮੈਂ ਜਿਹੜੇ ਫੈਕਟ ਦੇਣੇ ਨੇ ਉਹ ਕਾਰਵਾਈ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੀਡੀਆ ਰਾਹੀਂ ਟੈਲੀਕਾਸਟ ਹੋਏ, ਉਹਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ। ਮਤਲਬ ਇਹ ਹੈ ਕਿ ਵੀ ਅਕਾਲ ਤਖਤ ਨੂੰ ਇੱਕ ਮਜ਼ਾਕ ਬਣਾਉਣ ਵਾਂਗ, ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਸ਼੍ਰੋਮਣੀ ਕਮੇਟੀ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਨੂੰ, ਪਰ ਇਹ ਮੁੱਦਾ ਇਹਨਾਂ ਦਾ ਨਹੀਂ। ਹੁਣ ਇਹ ਗੱਲ ਠੀਕ ਮੈਂ ਹੀ ਨਹੀਂ ਇਕੱਲਾ ਕਹਿ ਰਿਹਾ, ਈਵਨ ਪ੍ਰਗਟ ਸਿੰਘ ਕਾਂਗਰਸ ਦਾ ਲੀਡਰ ਹੈ, MLA ਹੈ, ਸਿਟਿੰਗ ਸਾਬਕਾ ਮਿਨਿਸਟਰ ਹੈ, ਉਹਨੇ ਕਿਹਾ ਵੀ ਗੱਲ ਤਾਂ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ, ਔਰ ਇਹ ਜਿਹੜਾ ਸਾਰਾ ਪਾਰਟ ਹੈ ਉਹਦੇ 'ਚ ਉਹਨੇ ਕਿਹਾ ਪ੍ਰਗਟ ਸਿੰਘ ਨੇ, ਆਮ ਆਦਮੀ ਪਾਰਟੀ
should focus on probe into sacrilege cases ਕਿ ਜਿਹੜੇ ਬੇਅਦਬੀ ਦੇ ਕੇਸ ਨੇ ਉਹਨਾਂ ਦੇ ਉੱਤੇ ਫੋਕਸ ਕਰੋ। ਪਰ ਹੁਣ ਏਜੰਸੀਆਂ ਦਾ ਮਕਸਦ ਤਾਂ ਰਹਿੰਦੀ ਖੂੰਹਦੀ ਜਿਹੜੀ ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ ਦੀ ਪ੍ਰੈਸਟੀਜ ਹੈ ਉਹਨੂੰ ਇਸ ਜਾਲੀ ਭੰਡ ਤੋਂ ਹੀ ਜਿਹੜਾ ਹੈ ਉਹ ਰਿਡੀਕਿਊਲ ਕਰਵਾਉਣਾ। ਫਿਰ ਜਿਹੜਾ ਇਸ ਸਾਰੇ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਵੀ ਜਿਹੜੇ ਘਰ ਜਵਾਈ ਬਣਾ ਕੇ ਭਗਵੰਤ ਮਾਨ ਨੇ ਪੰਜਾਬ 'ਚ ਲਿਆ ਕੇ ਰੱਖੇ ਹੋਏ ਨੇ ਕੇਜਰੀਵਾਲ ਔਰ ਮਨੀਸ਼ ਸਿਸੋਦੀਆ, ਇਹਨਾਂ ਨੂੰ ਕਿੱਥੇ ਕਿੱਥੇ ਇਹਨਾਂ ਨੂੰ ਪ੍ਰਗਟ ਕਰਵਾਉਂਦੇ ਨੇ, ਕਿਹਨੂੰ ਕਿਹਨੂੰ ਕਰਦੇ ਨੇ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਏਜੰਸੀਜ਼ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੀਆਂ, ਜਿਹੜੀ ਫਿਗਰਸ ਜਿਹੜੀਆਂ ਨੇ ਇਹਨਾਂ ਦੀ ਹੀ ਹੈ ਕਿ ਪੰਜਾਬ ਲਾਂਚਿਸ ਸੈਕੰਡ ਫੇਜ਼ ਆਫ ਵਾਰ ਅਗੇਂਸਟ ਡਰੱਗਸ, ਸੈਕੰਡ ਫੇਜ਼। ਔਰ ਇਹਦੇ 'ਚ ਜਿਹੜਾ ਇਹਨਾਂ ਨੇ ਡਾਟਾ ਦਿੱਤਾ ਮੇਰੇ ਲਈ ਵੀ ਆਈ ਓਪਨਰ ਸੀ ਕਿ ਵੀ ਇਸ ਲੈਵਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਹੁਣ ਦੂਸਰਾ ਫੇਜ਼ ਜਿਹੜਾ ਉਹ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਫਗਵਾੜਾ ਤੋਂ ਸ਼ੁਰੂ ਕਰ ਰਹੇ ਹਾਂ ਵਾਰ ਅਗੇਂਸਟ ਡਰੱਗਸ। ਔਰ ਇਹ ਆਪਣੀਆਂ ਪ੍ਰਾਪਤੀਆਂ ਦੱਸ ਰਹੇ ਨੇ। ਮੈਂ ਪ੍ਰਾਪਤੀਆਂ ਦਾ ਇਹ ਕੀ ਨੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦਾ ਹਾਲ ਕੀ ਹੈ। ਉਹ ਇਹ ਕਹਿੰਦਾ ਦ ਸਟੇਟ ਲੀਡਰਸ਼ਿਪ ਸੈਡ ਦ ਸੈਕੰਡ ਫੇਜ਼ ਬਿਲਡਸ ਔਨ ਮੇਜਰ ਅਚੀਵਮੈਂਟਸ including the registration of nearly 30,000 NDPS Act cases, arrest of over 40,000 alleged traffickers। ਇਹ ਕਹਿੰਦੇ ਨੇ ਵੀ ਅਸੀਂ 40,000 ਬੰਦਾ ਗ੍ਰਿਫਤਾਰ ਕੀਤਾ ਹੈ ਡਰੱਗ ਟ੍ਰੈਫਿਕਰ। ਤੁਸੀਂ ਅੰਦਾਜ਼ਾ ਲਾਓ ਜੇ 40,000 ਡਰੱਗ ਟ੍ਰੈਫਿਕਰ ਹੈ ਤੇ ਕੰਜ਼ੰਪਸ਼ਨ ਲੈਵਲ ਕੀ ਹੈ। ਫਿਰ ਉਹ ਕਹਿੰਦੇ ਵੀ over 350 ਮੇਜਰ ਡਰੱਗ ਸਪਲਾਇਰਸ, ਵੀ 350 ਵੱਡੇ ਡਰੱਗ ਸਪਲਾਇਰ ਨੇ ਪੰਜਾਬ 'ਚ। ਅਸੀਂ ਫਰੀਜ਼ਿੰਗ ਆਫ ਪ੍ਰੋਪਰਟੀਜ਼ ਵਰਥ ਹੰਡਰਡਸ ਆਫ ਕਰੋੜਸ ਬਿਲੋਂਗਿੰਗ ਟੂ ਸਸਪੈਕਟਡ ਕਿੰਗ ਪਿਨਸ, ਹੰਡਰਡਸ ਆਫ ਕਰੋੜ ਸੈਂਕੜਿਆਂ ਕਰੋੜਾਂ ਦੀ ਪ੍ਰਾਪਰਟੀ ਅਸੀਂ ਫਰੀਜ਼ ਕੀਤੀ ਹੈ ਜਿਹੜੇ ਡਰੱਗ ਨਾਲ ਰਿਲੇਟਡ ਲੋਕ ਨੇ। ਐਂਡ ਰੀਹੈਬਿਲਿਟੇਸ਼ਨ ਸਪੋਰਟ ਫॉर nearly 90,000 youths who reportedly returned to mainstream। ਕਿ 90,000 ਰੀਹੈਬਿਲਿਟੇਟ ਸੈਂਟਰਾਂ ਦੇ ਵਿੱਚ ਨੌਜਵਾਨ ਗਏ। ਫਿਰ ਉਹਨੇ ਕਿਹਾ ਜੀ ਦੈਨ ਦ ਰਿਕਵਰੀ ਆਫ ਓਵਰ 250 ਸਸਪੈਕਟਡ ਕ੍ਰਾਸ ਬਾਰਡਰ ਡਰੋਨਸ ਯੂਜ਼ਡ ਫਾਰ 250 ਡਰੋਨ ਅਸੀਂ ਕੈਪਚਰ ਕੀਤੇ ਨੇ। ਔਰ ਇਹ ਹੁਣ ਉਹ ਕਹਿਣ ਲੱਗ ਗਏ ਨੇ ਕਿ ਜੀ ਦੇਖੋ ਇਹ ਦੇਖੋ ਅਸੀਂ ਤਾਂ 90,000 ਨੂੰ ਰੀਹੈਬਿਲਿਟੇਟ 'ਚ ਲਿਆਂਦਾ, ਇੰਨੇ ਡਰੱਗ ਕਾਰਟੇਲ ਨੇ, ਇੰਨੇ ਨੇ। ਇਹ ਡਰੱਗ ਪ੍ਰੋਬਲਮ ਜਿਹੜੀ ਹੈ ਇਹ ਸੋਸ਼ਲ ਪ੍ਰੋਬਲਮ ਹੈ, ਸਮਾਜਿਕ ਹੈ। ਇਹ ਸਿੱਖਾਂ ਨੂੰ ਬਿਮਾਰੀ ਚੰਬੜੀ ਹੋਈ ਹੈ। ਇਹਦੇ 'ਚ ਕੋਈ ਹੁਣ ਉਹ ਪੰਜਾਬ ਜਿੱਥੇ ਜਿਉਂਦੇ ਜਾਗਦੇ ਬੰਦੇ ਐਲੀਮੀਨੇਟ ਕੀਤੇ ਗਏ ਕਿ ਅਸੀਂ ਦਹਿਸ਼ਤਗਰਦੀ ਖਤਮ ਕਰਨੀ ਹੈ। ਔਰ ਜਦੋਂ ਤੱਕ ਇੱਕ ਵੀ ਸਿੱਖ ਜਿਹੜਾ ਪੰਥ ਦੀ ਗੱਲ ਕਰਦਾ ਉਹ ਦਹਿਸ਼ਤਗਰਦ ਹੈ। ਡਰੱਗ ਕਾਰਟੇਲਸ ਕੌਣ ਡਰੱਗਸ ਨੂੰ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਬਾਰਬਡ ਵਾਇਰ ਹੈ, ਕੰਡਿਆਲੀ ਤਾਰ ਹੈ, ਕੋਈ ਪਰਿੰਦਾ ਕੋਈ ਚਰਿੰਦਾ ਕ੍ਰਾਸ ਨਹੀਂ ਕਰ ਸਕਦਾ। ਬਾਰਡਰਸ ਦੇ ਕਿੰਨੇ ਕਿੰਨੇ ਏਰੀਏ ਤੱਕ ਇਹਨਾਂ ਦੀ ਐਕਸੈਸ ਹੈ। ਅੱਧਾ ਪੰਜਾਬ BSF ਔਰ ਸੈਂਟਰਲ ਏਜੰਸੀਜ਼ ਦੇ ਹਵਾਲੇ ਕੀਤਾ ਗਿਆ ਕਹਿ ਕੇ ਕਿ ਜੀ ਇਹ ਬੜਾ ਡੇਂਜਰਸ ਬਾਰਡਰ ਹੈ। ਡਰੱਗਸ ਲਿਆ ਕੌਣ ਰਿਹਾ ਹੈ, ਸਪਲਾਈ ਕੌਣ ਕਰ ਰਿਹਾ। ਔਰ ਹਾਲਾਤ ਇਹ ਨੇ ਜਦੋਂ ਤੁਸੀਂ ਕਾਮਨ ਬੰਦਿਆਂ ਦੇ ਨਾਲ ਉੱਥੇ ਕਮਿਊਨੀਕੇਟ ਕਰਦੇ, ਉਹ ਕਹਿੰਦੇ ਵੀ ਹਰ ਮੁਹੱਲਾ ਹਰ ਗਲੀ ਦੇ ਵਿੱਚ ਇਹ ਗੱਲ ਕਰ ਲਈ ਪਿੰਡਾਂ ਤੱਕ ਮਹਿਦੂਦ ਨਹੀਂ, ਸ਼ਹਿਰਾਂ ਦੇ ਵਿੱਚ ਵੀ ਮੁਹੱਲਿਆਂ ਦੇ ਵਿੱਚ ਹਰ ਇੱਕ ਨੂੰ ਪਤਾ ਕੌਣ ਵੇਚਦਾ ਹੈ ਕੌਣ ਕੀ। ਔਰ ਜੇ ਕੋਈ ਕਰਜ ਦਿਖਾਉਂਦਾ ਹੈ ਕਿ ਬਈ ਅਸੀਂ ਰਿਪੋਰਟ ਕਰਨਾ ਹੈ, ਸ਼ਾਮ ਨੂੰ ਉਹਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹੁੰਦੀਆਂ, ਉਹੀ ਪੁਲਿਸ ਉਹਨਾਂ ਨੂੰ ਇਨਫੋਰਮ ਕਰ ਰਹੀ ਹੁੰਦੀ ਹੈ ਵੀ ਤੁਹਾਡੀ ਰਿਪੋਰਟਿੰਗ ਹੈ। ਹੁਣ ਇਸ ਤਬਾਹੀ ਦਾ ਜਿਹੜਾ ਮੰਜ਼ਰ ਇਹਨਾਂ ਨੇ ਕੀਤਾ ਔਰ ਪੰਜਾਬ 'ਚ ਚੱਲ ਕੀ ਰਿਹਾ, ਈਵਨ ਸਾਰੀਆਂ ਆਪੋਜੀਸ਼ਨ ਪਾਰਟੀਆਂ ਪੰਜਾਬ ਦੀਆਂ ਇਹਨਾਂ ਨੂੰ ਉਹਨਾਂ ਨੇ ਕਿਹਾ ਪੰਜਾਬ ਵਿਟਨੈਸਡ 9 ਮਰਡਰਸ ਇਨ ਫਸਟ 7 ਡੇਜ਼ ਆਫ ਨਿਊ ਈਅਰ। ਕਿ ਪਹਿਲੇ 7 ਦਿਨਾਂ 'ਚ ਹਾਈ ਪ੍ਰੋਫਾਈਲ ਜਿਹੜੇ ਨੇ 9 ਮਰਡਰ ਹੋਏ ਨੇ। ਔਰ ਇਸ ਦੇ ਉੱਤੇ ਜਿਹੜਾ ਜਦੋਂ ਉਹਨੂੰ ਗੌਰਵ ਯਾਦਵ ਨੂੰ ਪੁੱਛਿਆ ਗਿਆ ਕਿ ਬਈ ਆਹ ਰਿਪੋਰਟ ਹੈ, ਉਹਦੇ 'ਚ ਉਹਨੇ ਕਿਹਾ ਜੀ ਅਸੀਂ ਤਾਂ ਸਾਡਾ ਪੰਜਾਬ ਤਾਂ ਬਹੁਤ ਸੇਫ ਹੈ। ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਡਾਟਾ ਹੈ ਉਹਦੇ 'ਚ 1 ਲੱਖ ਪਾਪੂਲੇਸ਼ਨ ਦੇ ਪਿੱਛੇ 448 ਘਟਨਾਵਾਂ ਹੁੰਦੀਆਂ ਨੇ ਮਰਡਰ ਦੀਆਂ। ਪੰਜਾਬ 'ਚ ਤਾਂ ਸਿਰਫ 227 ਹੋਈਆਂ ਨੇ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਵੀ ਇਹਨਾਂ ਦੇ ਲਈ ਬੰਦਿਆਂ ਦਾ ਮਾਰਿਆ ਜਾਣਾ, ਫਰੋਤੀਆਂ, ਡਰੱਗ ਵਿਕਣਾ, ਇਹ ਕੋਈ ਕਿਉਂਕਿ ਜਿਹੜਾ ਏਜੰਡਾ ਏਜੰਸੀਆਂ ਦਾ ਟੂ ਡਿਸਟਰੋਏ ਪੰਜਾਬ ਲੌਕ ਸਟਾਕ ਐਂਡ ਬੈਰਲ।
ਅਦਰਵਾਈਜ਼ ਇਹ ਕਦੇ ਪੋਸੀਬਲ ਨਹੀਂ ਸੀ ਵੀ ਇੱਕ ਤੋਂ ਬਾਅਦ ਇੱਕ ਹਕੂਮਤ, ਅਕਾਲੀਆਂ ਤੇ ਇਹ ਦੋਸ਼ ਸੀ, ਵਿਕਰਮ ਮਜੀਠੀਆ ਦੂਜਾ ਅੱਜ ਵੀ ਅੰਦਰ ਹੈ ਜੀ, ਉਹਨਾਂ ਨੇ ਡਰੱਗਸ ਲਿਆਂਦੀਆਂ, ਵੇਚੀਆਂ, ਪ੍ਰਮੋਟ ਕੀਤਾ, ਪਰ ਉਸ ਤੋਂ ਬਾਅਦ ਅਮਰਿੰਦਰ ਦੀ ਸਰਕਾਰ, ਇਹਨਾਂ ਦੀ ਪਰ ਕਿਉਂਕਿ ਏਜੰਡਾ ਇੰਡੀਅਨ ਏਜੰਸੀਆਂ ਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਰਾਹੀਂ ਤਬਾਹ ਕਰਨਾ, ਪੰਜਾਬ ਦੀ ਦੌਲਤ ਦੋ ਦੋ ਹੱਥਾਂ ਨਾਲ ਲੁੱਟ ਰਹੇ ਨੇ ਭਗਵੰਤ ਮਾਨ, ਉਹਦੀ ਨਵੀਂ ਘਰ ਵਾਲੀ, ਉਹਦੀ ਭੈਣ, ਉਹਦੀ ਮਾਂ, ਇਹ ਸਾਰੇ ਕੇਜਰੀਵਾਲ, ਸਿਸੋਦੀਆ, ਪੈਸੇ ਭਰ ਭਰ ਕੇ ਜਿਹੜੇ ਨੇ ਅਟੈਚੀਆਂ ਦੇ ਉਹਨਾਂ ਨੇ ਰੱਖੇ ਹੋਏ ਨੇ ਵੀ ਕਿੱਥੇ ਕਿਹਨੂੰ ਆਸਟ੍ਰੇਲੀਆ 'ਚ ਕਿਹਦੀ ਇਨਵੈਸਟਮੈਂਟ ਹੈ, ਕੀ ਹੈ। ਸੋ ਇਹ ਸਾਰਾ ਜਿਹੜਾ ਪਾਰਟ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਇਹ ਚੱਲ ਰਿਹਾ ਪਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਟਿਕ ਕੇ ਨਹੀਂ ਬੈਠ ਦੇਣਾ, ਪੈਨਿਕ ਵੀ ਕ੍ਰੀਏਟ ਕਰਨਾ। ਹੁਣ ਪਿਛਲੇ ਕੱਲ ਜਰਮਨੀ ਆਸਟਰੀਆ origin bomb threat email set off panic in ਪੰਜਾਬ ਕੋਰਟਸ। ਉਹਨਾਂ ਨੇ ਕਿਹਾ ਜੀ ਜਰਮਨੀ ਤੋਂ ਤੇ ਆਸਟਰੀਆ ਤੋਂ ਇਹ ਈਮੇਲਾਂ ਆਈਆਂ ਨੇ ਕਿ ਜੀ ਅਸੀਂ ਬੰਬ ਬਲਾਸਟ ਅਦਾਲਤਾਂ 'ਚ ਕਰਨੇ ਨੇ, ਔਰ ਇਸ ਲਈ ਡਿਸਟ੍ਰਿਕਟ ਕੋਰਟਸ ਲੁਧਿਆਣਾ, ਰੋਪੜ, ਫਿਰੋਜ਼ਪੁਰ, ਮਾਨਸਾ, ਮੋਗਾ received the threatening emails. The judicial complexes were evacuated and bomb squads were deployed to conduct extensive searches, but no explosives were found. ਵੀ ਉੱਥੇ ਪੂਰਾ ਅਦਾਲਤਾਂ 'ਚ ਫੀਅਰ ਕ੍ਰੀਏਟ, ਜੱਜ ਬਾਹਰ ਆ ਗਏ, ਅਦਾਲਤਾਂ ਉਹਨਾਂ ਨੇ ਕਿਹਾ ਜੀ ਆਸਟਰੀਆ, ਜਰਮਨੀ ਤੋਂ ਅਸੀਂ 2 ਦਿਨ ਪਹਿਲਾਂ ਕਿਹਾ ਸੀ ਵੀ ਇਹ 26 ਜਨਵਰੀ ਦੇ ਨੇੜੇ ਆ ਕੇ ਇਹਨਾਂ ਨੇ ਇਸ ਕਿਸਮ ਦਾ ਇੱਕ ਫੀਅਰ ਵੀ ਕ੍ਰੀਏਟ ਕਰਨਾ, ਪਰ ਇਹ ਪੰਜਾਬ ਦਾ ਹਾਲ ਹੈ ਡਰੱਗ ਦੇ ਵਿੱਚ ਕਿਸ ਲੈਵਲ, ਕ੍ਰਾਈਮ ਲੈਵਲ ਪਲੱਸ ਸੇਫਟੀ ਲੈਵਲ। ਸੋ ਇਹ ਏਜੰਡਾ ਕਿਹੜੀ ਹਕੂਮਤ, ਜਿਹੜੀ ਕੋਈ ਗਵਰਨਮੈਂਟ ਪ੍ਰਾਈਮਰੀਲੀ ਹੁੰਦੀ ਹੈ, ਉਹਦੇ ਜ਼ਿੰਮੇ ਸੇਫਟੀ ਐਂਡ ਸਿਕਿਉਰਿਟੀ ਆਫ ਦਾ ਪੀਪਲ। ਬਿਲਕੁਲ। ਕਿੰਨਾ ਕੁ ਪੰਜਾਬ ਹੈ, 50,300 ਸਕੁਅਰ ਕਿਲੋਮੀਟਰ, ਇੰਨਾ ਪੁਲਿਸ ਨੈਟਵਰਕ, ਇੰਨਾ ਵੱਡਾ ਉਹਨਾਂ ਦਾ ਬਜਟ, ਪਰ ਗੱਲ ਤਾਂ ਇਹ ਹੈ ਕਿ ਭਾਈ ਜੇ ਜਿਵੇਂ ਭਾਈ ਗੁਰਦਾਸ ਜੀ ਦਾ ਇੱਕ ਥਾਂ ਹੈ ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ, ਕਿ ਜੇ ਮਾਂ ਆ ਜਾਏ ਕਿ ਵੀ ਮੈਂ ਪੁੱਤ ਨੂੰ ਮਾਰਨਾ, ਉਹਨੂੰ ਜ਼ਹਿਰ ਦੇ, ਤਾਂ ਉਹਨੂੰ ਪੁੱਤ ਨੂੰ ਕੌਣ ਬਚਾ ਸਕਦਾ। ਸੋ ਇਹ ਸਾਰੀ ਖੇਡ ਜਿਹੜੀ ਹੈ ਅਲਟੀਮੇਟਲੀ ਪੰਜਾਬ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਸਾਡੇ ਜਿਹੜੇ ਪਹਿਲੇ ਵਿਊਅਰ ਨੇ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਸੋਨਮਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦਰ ਸਾਡੇ ਜਿਹੜੇ ਨੇ ਕਹਿੰਦੇ ਯੂ ਆਰ ਬੋਥ ਵੈਰੀ ਨਾਈਸ। ਔਰ ਇਸੇ ਤਰ੍ਹਾਂ ਸਾਡੇ ਕੋਲ ਹਰਮਨ ਪੰਨੂ ਜੀ ਵੀ, ਔਰ ਫਿਰ ਤਰ੍ਹਾਂ ਹਰਮਨ ਪੰਨੂ ਫਿਰ ਅਗਿਆਨ ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਗੁਰਮੀਤ ਸਿੰਘ ਬਾਜਵਾ ਜੀ ਵੀ, ਔਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਜੀ ਦੀ ਮਿਹਨਤ ਨੂੰ ਰੰਗ ਲੱਗੇ ਤੇ ਸਾਨੂੰ ਆਪਣੇ ਘਰ ਦੀ ਪ੍ਰਾਪਤੀ ਜਿਹੜੀ ਹੈ ਉਹ ਹੋਵੇ ਤੇ ਛੇਤੀ ਤੋਂ ਛੇਤੀ ਹੋਵੇ। ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਕਸ਼ਮੀਰ ਵਿਰਕ ਜੀ ਵੀ, ਮੁਹੰਮਦ ਜਾਕੂਬ ਜੀ ਕਹਿੰਦੇ ਤੇਰੀ ਜਾਨ ਮੇਰੀ ਜਾਨ, ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜੀ ਉਹ ਵੀ ਸਾਨੂੰ ਖਾਲਿਸਤਾਨ ਕਹਿੰਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਔਰ ਬਲਵੀਰ ਸਿੰਘ ਜੀ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਾਓ ਆਪਣੇ ਘਰਾਂ, ਖਾਲਿਸਤਾਨ ਜ਼ਿੰਦਾਬਾਦ। ਪੰਜਾਬ ਦੇ ਰੈਫਰੈਂਡਮ ਆਜ਼ਾਦੀ ਜਿਹੜੀ ਹੈ ਹੱਲ ਹੈ ਉਹ ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਖਾਲਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਰਾਜਨਪ੍ਰੀਤ ਸਿੰਘ ਜੀ ਵੀ, ਫਿਰ ਚਰਨਜੀਤ ਬਾਜਵਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਜਿੱਤ ਸਿੰਘ ਜੀ ਵੀ ਕਹਿੰਦੇ ਹਾਲ ਆਜ਼ਾਦੀ ਹੈ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਿੱਤ ਸਿੰਘ ਜੀ ਕਹਿੰਦੇ ਨੇ ਕਿ ਨਵੰਬਰ 84 ਨੂੰ ਯਾਦ ਰੱਖੋ ਤੇ ਖਾਲਿਸਤਾਨ ਬਿਨਾਂ ਕੋਈ ਜਿਹੜੇ ਕਹਿੰਦੇ ਇਨਸਾਫ ਨਹੀਂ ਮਿਲਣਾ। ਬਿਲਕੁਲ ਠੀਕ ਫਰਮਾਇਆ। ਅਮਨਦੀਪ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਨੂਪਾ ਜੀ ਵੀ ਕਹਿੰਦੇ ਨੇ ਸਿੱਖਾਂ ਨੂੰ ਤਾਂ ਤੇ ਇਹਨਾਂ ਨੇ ਜਿਹੜਾ ਪੰਜਾਬੀ ਸੂਬਾ ਨਹੀਂ ਸੀ ਦਿੱਤਾ, ਜਦੋਂ ਕਿ ਜਿਹੜਾ ਮਰਾਠਾ ਨੂੰ ਜਿਹੜਾ ਸੀ ਮਹਾਰਾਸ਼ਟਰ ਦਿੱਤਾ, ਔਰ ਤਾਮਿਲ ਨੂੰ ਤਾਮਿਲਨਾਡੂ, ਔਰ ਅਸਾਮੀ ਨੂੰ ਅਸਾਮ ਦਿੱਤਾ ਸੀ ਜੀ। ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਜਿਹੜੇ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਚੜ੍ਹਦੀ ਕਲਾ ਕਹਿੰਦੇ ਨੇ ਕਿ ਬਖਸ਼ਾਂ ਸਾਡੇ ਪੰਜਾਬ ਤੇ ਹੋਰਾਂ ਦੀ ਸੇਵਾ ਕਰਦੇ ਰਹੋ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ ਜਸਪਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਕਮਲਜੀਤ ਸਿੰਘ ਜੀ ਕਹਿੰਦੇ these dealings with Trump Sikh also should get a lesson for further from this. They would try to give very little and create confusion.
ਔਰ ਫਿਰ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਨੇ ਗੁਸਕੇ ਜੀ ਵੀ ਕਹਿੰਦੇ ਡਾਕਟਰ ਸਾਹਿਬ ਚਾਣਕਿਆ ਨੀਤੀ ਨੇ ਹੀ ਮੋਦੀ ਦੀ ਟਰੰਪ ਤੋਂ ਖੰਡੀ ਮੁੜਵਾਈ ਹੈ। ਇਹ ਨੀਤੀ ਇੰਡੀਆ 'ਚ ਹੀ ਚੱਲਦੀ ਸੀ। ਬਿਲਕੁਲ ਬਿਲकुल। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਅਰਵਿੰਦਰ ਜੀ ਵੀ ਔਰ ਇਸੇ ਤਰ੍ਹਾਂ ਸਾਡੇ ਕੋਲ ਨੇ मोहम्मद याकूब जी कहते हक सच बोलने के लिए डॉक्टर साहब का बहुत बहुत शुक्रिया, बहुत मेहरबानी। और इसी तरह साढ़े को हैगे ने जसप्रीत जी, वो भी कहते दैट्स करैक्ट। और फिर इसी तरह साढ़े को बलजीत बराड़ जी भी और डॉक्टर परमजीत सिंह समरा जी भी ये सानू बड़े प्यार नाल फतेह बुलाते हैं। वाहिगुरू जी का खालसा वाहिगुरू जी की फतेह। आशरा जी भी ने ये कहते इज देयर टू मच रिलीजन इन द इंडियन सबकॉन्टिनेंट? If people are praying for same things, employment, road or a clean air, breath, roof over head, isn't this job of government, not God? ਉਹ ਤਾਂ ਰਾਮ 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 ਦੇ ਥੱਲੇ ਲੋਕਾਂ ਨੂੰ ਨਫ਼ਰਤ ਦਾ ਜ਼ਹਿਰ ਪਿਆ ਰਹੇ ਨੇ, ਫਿਰਕੂ ਨਫ਼ਰਤ ਦਾ। ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਵੀ ਉਹਨਾਂ ਨੇ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ, ਉਹ ਪੋਲਿਊਸ਼ਨ ਹੋਏ, ਉਹ ਮਾਲ ਨਿਊਟ੍ਰੀਸ਼ਨ ਹੋਏ, ਉਹ ਡਿਜ਼ੀਜ਼ ਹੋਏ, ਉਹ ਅਨਇੰਪਲੋਇਮੈਂਟ ਹੋਏ, ਇਹ ਤਾਂ ਉਸ ਜ਼ਹਿਰ ਨੂੰ ਹੀ, ਫਿਰਕੂ ਜ਼ਹਿਰ ਨਫ਼ਰਤ ਦਾ, ਉਸ ਦੇ ਹੀ ਇਹ ਵਣਜਾਰੇ ਨੇ ਜੀ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਕਸ਼ਮੀਰ ਸਿੰਘ ਨੂੰ ਮੈਂ ਪੁੱਛਿਆ ਕਿ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਦੁਆਰਾ ਕਿਉਂ ਨਹੀਂ ਲਗਾਏ ਤਾਂ ਕਹਿੰਦਾ ਭਾਰਤ ਸਰਕਾਰ ਨੇ ਹਾਥੀ ਦੰਦ ਦੇਣ ਦੀ ਆਗਿਆ ਨਹੀਂ ਦਿੱਤੀ। ਇਹ ਗੱਲ 3 ਸਾਲ ਪਹਿਲਾਂ ਦੀ ਹੋਵੇਗੀ, ਪਰ ਸੇਵਾ ਦੇ ਨਾਮ ਤੇ ਟੋਕਰੀ ਅਜੇ ਵੀ ਰੱਖੀ ਹੈ। ਹਾਂ ਹਾਂ ਬਿਲਕੁਲ, ਤੁਸੀਂ ਬਹੁਤ ਸ਼ੁਕਰੀਆ, ਤੁਸੀਂ ਹਾਂਜੀ ਇਹ ਜਾਣਕਾਰੀ ਦਿੱਤੀ ਹੈ, ਕਿਉਂਕਿ ਉਹਦੇ ਤੇ ਜਿਹੜੀ ਸਿਲਵਰ ਦੇ ਨਾਲ ਜਿਹੜਾ ਕੰਮ ਹੈ ਉਹ ਹਾਥੀ ਦੰਦ ਦਾ ਵੀ ਸੀ। ਪਹਿਲਾਂ ਤਾਂ ਕਹਿੰਦੇ ਰਹੇ ਜੀ ਉਹ ਇਹ ਜਿਹੜਾ ਉਹ ਹੁਣ ਰਿਪੇਅਰ ਹੋ ਜਾਣੇ, 2 ਮਹੀਨੇ 'ਚ ਆ ਜਾਣੇ ਨੇ, 3 ਮਹੀਨੇ 'ਚ ਆ ਜਾਣੇ ਨੇ, ਲੇਕਿਨ ਇਹ ਡੈਲੀਬਰੇਟਲੀ ਉੱਥੋਂ ਰਿਮੂਵ ਕੀਤੇ ਗਏ ਤਾਂ ਕਿ ਹਿੰਦੂਆਂ ਨੂੰ ਆਪਣੀ ਉਹ ਸ਼ਰਮ ਨਾ ਆਏ ਕਿ ਭਾਈ 1000 ਸਾਲ ਜੁੱਤੀਆਂ ਖਾਂਦੇ ਰਹੇ, ਔਰ ਸਿੱਖ ਜਿਹੜੇ ਨੇ ਉਹਨਾਂ ਨੇ ਉਹ ਪ੍ਰਾਈਡ ਰੀਸਟੋਰ ਕੀਤਾ। अब्दुल वहीद जी भी कहते हैं कि मोदी की झूठ पकड़ने के बावजूद भी कहते वो बेशर्मी से झूठ बोलता है। और खालसा देश पंजाब जी भी, मिश्रा सिंह जी भी, उसके जी भी, फिर इस तरह कुलदीप कौर जी भी और अब्दुल वहीद जी कहते हैं यार मोदी जी की इज्जत किया करो क्योंकि वह खालिस्तान के लिए रास्ता क्लियर कर रहा है। वाह भाई मोदी वाह। ਉਹਨਾਂ ਦੇ ਇੱਕ ਵਾਰੀ ਬਣ ਜਾਏ ਫਿਰ ਅਸੀਂ ਮੂਰਤੀ ਲਾ ਦੇਣੀ ਹੈ ਮੋਦੀ ਦੇ ਉੱਤੇ ਕੁਲਦੀਪ ਕੌਰ ਜੀ ਤੂੰ ਐਕਸਪੀਡਾਈਟ ਕੀਤਾ ਸਾਡੀ ਸਟਰਗਲ ਨੂੰ। ਬਿਲਕੁਲ। ਵਾਈਫ ਜੀ ਵੀ ਔਰ ਇਸੇ ਤਰ੍ਹਾਂ ਜਿਹੜੇ ਕਹਿੰਦੇ ਆਮ ਸ਼ੈਤਾਨ ਬੁਆਏ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਆਮ ਯੂਅਰ ਸ਼ੈਤਾਨ ਬੁਆਏ। ਅੱਛਾ ਨਹੀਂ ਨਹੀਂ ਬਈ ਭਲੇ ਬੰਦੇ ਬਣੀਦਾ। ਬਿਕਰਮਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਰਪੰਚ ਜਸ ਗਿੱਲ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।